India-Saudi Arabia partnership crucial for stability, welfare in the region and world, PM Modi. Prime Minister Saudi Crown Prince review bilateral relations at India-Saudi Arabia Strategic Partnership Council meet. India-Saudi Arabia firm up energy ties, kickstart $50 billion refinery project. Today kick-started their stalled $50 billion refinery project and separately announced two joint working groups to channel Saudi investment into energy, railways, freight corridor, highways, gas grid, optical fiber, information technology. This came as Prime Minister Modi and Saudi Crown Prince and Prime Minister Mohammed bin Salman held the first leaders meeting of the Strategic Partnership Council. The Crown Prince is on a state visit here. The Strategic Partnership Council has two verticals, foreign affairs and commerce. UAE ने ਜਿਹੜਾ ਮੈਪ ਕੋਰੀਡੋਰ ਦਾ ਰਿਲੀਜ਼ ਕੀਤਾ ਜਿੱਥੋਂ ਦੀ ਕੋਰੀਡੋਰ ਬਣਨਾ ਉਹਦੇ 'ਚ ਜਿਹੜਾ ਆਜ਼ਾਦ ਕਸ਼ਮੀਰ ਹੈ ਜਿਹਦੇ 'ਚ ਗਿਲਗਿਤ ਬਾਲਸਤਾਨ ਏਰੀਆ ਹੈ ਉਹ ਇੰਡੀਅਨ ਆਕੂਪਾਈਡ ਕਸ਼ਮੀਰ ਦਾ ਹਿੱਸਾ ਦੱਸਿਆ। Any map showing the entire Jammu and Kashmir as part of India is legally untenable and factually incorrect. We hope that our international partners will pay due attention to these facts, said Pakistan Foreign Office spokesperson Mumtaz Zahra Baloch when asked about the map released by UAE minister from the ruling clan. ਵਿਊਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਾਊਦੀ ਅਰੇਬੀਆ ਅਤੇ UAE ਇਸਲਾਮੀ ਮੁਲਕ ਹਨ। ਮੁਸਲਮਾਨਾਂ ਦੇ ਪਵਿੱਤਰ ਧਾਰਮਿਕ ਮੁਕਾਮ ਮੱਕਾ ਅਤੇ ਮਦੀਨਾ ਵੀ ਸਾਊਦੀ ਅਰੇਬੀਆ ਵਿੱਚ ਹਨ, ਪਰ ਇਹਨਾਂ ਮੁਲਕਾਂ ਨੇ ਬੇਸ਼ਰਮੀ ਦੀਆਂ ਸਾਰੀਆਂ ਜਿਹੜੀਆਂ ਹੱਦਾਂ ਪਾਰ ਕਰਦਿਆਂ ਮੁਸਲਮਾਨਾਂ ਦੀ ਨਸਲਕੁਸ਼ੀ ਕਰਨ ਵਾਲੇ ਮੋਦੀ ਨਾਲ ਸਾਂਝਾਂ ਹੋਰ ਪੀੜ੍ਹੀਆਂ ਕੀਤੀਆਂ ਹਨ। G20 ਦੌਰਾਨ ਜਿਹੜੇ ਭਾਰਤ ਮਿਡਲ ਈਸਟ ਯੂਰਪ ਦੇ ਕੋਰੀਡੋਰ ਦੀ ਗੱਲ ਕੀਤੀ ਗਈ, UAE ਨੇ ਇਸ ਕੋਰੀਡੋਰ ਦਾ ਨਕਸ਼ਾ ਛਾਪਿਆ ਹੈ ਔਰ ਇਸ ਨਕਸ਼ੇ ਵਿੱਚ ਭਾਰਤ ਪਾਕਿਸਤਾਨ ਵਿਚਲੇ ਜਿਹੜੇ ਆਜ਼ਾਦ ਕਸ਼ਮੀਰ ਨੂੰ ਭਾਰਤ ਦਾ ਹਿੱਸਾ ਜਿਹੜਾ ਉਹ ਦਰਸਾਇਆ ਗਿਆ। ਸੋ ਇਹ ਕਸ਼ਮੀਰੀਆਂ ਨਾਲ ਵੀ ਇੱਕ ਜਿਹੜਾ ਵੱਡਾ ਵਿਸਾਖਾਤ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਜਿਵੇਂ ਅਸੀਂ ਆਪਣੀ ਅਰਦਾਸ ਦੀ ਗੱਲ ਕਰਦੇ ਹਾਂ ਔਰ ਅਕਸਰ ਮੈਂ ਇਸ ਦੇ ਉੱਤੇ ਗੱਲ ਕਰਦਾ ਹਾਂ ਕਿ ਭਾਈ ਅਰਦਾਸ 'ਚ ਵੀ ਅਸੀਂ ਕਲੈਕਟਿਵ ਸਰਬੱਤ ਖਾਲਸਾ, ਖਾਲਸਾ ਪੰਥ, ਖਾਲਸਾ ਨੇਸ਼ਨ ਦੀ ਅਰਦਾਸ ਵੀ ਅਕਾਲ ਪੁਰਖ ਅੱਗੇ ਕਰਦੇ ਔਰ ਅਸੀਂ ਮੰਗਦੇ ਹਾਂ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਏ। ਹੁਣ ਇਸ ਦਾ ਮਤਲਬ ਇਹ ਹੈ ਕਿ ਵੀ ਇਹ ਸਾਡੇ 'ਚ ਜਿਹੜਾ ਭਰਾਤਰੀ ਭਾਵ ਹੈ, ਵੈਸੇ ਤਾਂ ਜਦੋਂ ਸਿੰਘ ਸਿੰਘਣੀ ਗੁਰੂ ਦੇ ਲੜ ਲੱਗਦੇ ਨੇ, ਅੰਮ੍ਰਿਤ ਛਕਦੇ ਨੇ, ਉਦੋਂ ਇਹ ਤਾਕੀਦ ਹੁੰਦੀ ਹੈ ਵੀ ਅੱਜ ਤੋਂ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਸਾਹਿਬ ਕੌਰ ਵਾਸੀ ਅਨੰਦਪੁਰ ਦੇ, ਸੋ ਉਹ ਜਿਹੜਾ ਸਾਂਝ ਹੈ ਖੰਡੇ ਬਾਟੇ ਦੇ ਅੰਮ੍ਰਿਤ ਦੀ ਔਰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਸੀਂ ਜਦੋਂ ਸਿਰ ਝੁਕਾਉਂਦੇ ਹਾਂ ਉਸ ਜਾਗਤ ਜੋਤ ਗੁਰੂ ਦੀ। ਲੇਕਿਨ ਜੇ ਅਸੀਂ ਇਸਲਾਮ ਦੇ ਹਵਾਲੇ ਨਾਲ ਵੀ ਦੇਖੀਏ ਤੇ ਇਸਲਾਮ 'ਚ ਵੀ ਜਮਾਤ ਦਾ ਕਾਨਸੈਪਟ ਬੜਾ ਮਜ਼ਬੂਤ ਹੈ। ਇਹੀ ਕਾਰਨ ਹੈ ਕਿ ਉਹਨਾਂ ਦੀ ਹੁਣ ਜਿੱਥੇ ਇੱਕ ਮਸੀਤਾਂ ਹੁੰਦੀਆਂ ਨੇ ਸ਼ਹਿਰਾਂ 'ਚ, ਇੱਕ ਈਦਗਾਹ ਹੁੰਦੀ ਹੈ ਔਰ ਈਦ ਦੇ ਦਿਨ ਇਹ ਹੁੰਦਾ ਹੈ ਵੀ ਔਰ ਜਮਾਤ ਵੀ ਜੇ 5 ਵੇਲੇ ਮਸੀਤ ਆ ਕੇ ਨਮਾਜ਼ ਪੜ੍ਹਨ ਦੀ ਹਦਾਇਤ ਹੈ ਤੇ ਕਾਨਸੈਪਟ ਤਾਂ ਜਮਾਤ ਦਾ ਹੈ ਵੀ ਤੁਹਾਡਾ ਸਭ ਕੁਝ ਸਾਂਝਾ ਹੈ ਔਰ ਤੁਸੀਂ ਜੇ ਤੁਹਾਡਾ ਇੱਕ ਪ੍ਰੋਫਿਟ ਹੈ, ਇੱਕ ਰੱਬ ਹੈ, ਅੱਲਾਹ ਤਾਲਾ ਹੈ, ਕਲਮਾ ਤੁਸੀਂ ਇੱਕ ਪੜ੍ਹਿਆ ਹੋਇਆ ਤੇ ਫਿਰ ਤੁਹਾਡੇ ਹਿੱਤ ਜਿਹੜੇ ਨੇ ਔਰ ਜਿਸ ਨੂੰ ਜੇ ਅਲਾਮਾ ਇਕਬਾਲ ਦੇ ਨੁਕਤਾ ਨਿਗਾਹ ਤੋਂ ਦੇਖੀਏ ਪਹਿਲੀ ਸਟੇਜ ਤੇ, ਉਦੋਂ ਉਹਨਾਂ ਨੇ ਤਾਂ ਈਵਨ ਜੀਓਗ੍ਰਾਫੀਕਲ ਬਾਉਂਡਰੀਜ਼ ਨੂੰ ਵੀ ਰਿਜੈਕਟ ਕੀਤਾ ਸੀ ਕਿ ਭਾਈ ਇਹ ਜਦੋਂ ਅਸੀਂ ਬਰਾਦਰ ਦੀ ਗੱਲ ਕਰਦੇ ਹਾਂ ਔਰ ਬਹੁਤ ਵਾਰੀ ਫਖਰ ਨਾਲ ਸਾਡੇ ਪਾਕਿਸਤਾਨੀ ਐਂਕਰ ਜਦੋਂ ਕਰ ਰਹੇ ਹੋਣਗੇ ਕਿ ਸਾਊਦੀ ਅਰੇਬੀਆ ਦਾ ਜ਼ਿਕਰ, ਸਾਊਦੀ ਅਰੇਬੀਆ ਦਾ ਵੈਸੇ ਹੀ ਇਸਲਾਮ ਦੀ ਪੁੰਨ ਧਰਤੀ ਹੈ, ਪਵਿੱਤਰ ਧਰਤੀ ਹੈ, ਪਾਕ ਧਰਤੀ ਹੈ, ਮੱਕਾ ਔਰ ਮਦੀਨਾ ਨੇ ਔਰ ਸਾਡੇ ਬਰਾਦਰ ਮੁਲਕ ਕਹਿਣਗੇ, ਸਾਡੇ ਬਰਾਦਰ, ਮੈਨੂੰ ਬਹੁਤ ਵਾਰੀ ਬ੍ਰਦਰ ਤੋਂ ਹੀ ਲੱਗਦਾ ਹੁੰਦਾ ਸ਼ਾਇਦ ਇਹ ਬਰਾਦਰ ਪਰਸ਼ੀਅਨ ਦਾ ਹੈ ਜਾਂ ਉਰਦੂ ਦਾ ਹੈ, ਲੇਕਿਨ ਕਿ ਵੀ ਇਹ ਸੋ ਜ਼ਾਹਿਰ ਹੈ ਕਿ ਵੀ ਜੇ ਅਸੀਂ ਜਿਹੜੇ ਸਿੱਖ ਭਾਵੇਂ ਕਿਤੇ ਵੀ ਬੈਠੇ ਹੋਣ, ਜਦੋਂ ਤਕਲੀਫ 'ਚ ਹੁੰਦਾ ਹੈ ਸਿੱਖ ਤੇ ਉਹ ਕਿੱਧਰ ਦੇਖਦਾ? ਆਪਣੀ ਧਰਤੀ ਵੱਲ ਦੇਖਦਾ, ਪੰਜਾਬ ਦੀ ਅਕਾਲ ਤਖਤ ਵੱਲ ਦੇਖਦਾ, ਸ਼੍ਰੋਮਣੀ ਕਮੇਟੀ ਵੱਲ ਦੇਖਦਾ, ਸਿੱਖ ਸੰਸਥਾਵਾਂ ਵੱਲ ਦੇਖਦਾ।
ਫਿਰ ਜੇ ਉਹਨੂੰ ਲੱਗੇ ਵੀ ਕੋਈ ਮਦਦ ਨਹੀਂ ਕਰ ਰਿਹਾ ਜਾਂ ਦੂਜਾ, ਉਹ ਫਿਰ ਉਹਨੂੰ ਵੰਗਾਰ ਪਾਉਂਦਾ ਕਿ ਭਾਈ ਤੁਹਾਡੇ ਅਸੀਂ ਭਰਾ ਹੈ, ਸਾਡੇ ਨਾਲ ਤੁਸੀਂ ਕਿਉਂ ਨਹੀਂ ਖਲੋਂਦੇ। ਸੋ ਮਤਲਬ ਅਸੀਂ ਤਾਂ ਬਿਨਾਂ ਮੁਲਕ ਤੋਂ ਲੋਕ ਹੈ, ਫਿਰ ਵੀ ਸਾਨੂੰ ਇਹ ਹੁੰਦਾ। ਔਰ ਇਹ ਗੱਲ ਕਈ ਵਾਰ ਉਹਨਾਂ ਦੇ ਵਿਦਨ ਇੰਡੀਆ ਜਿਹੜੇ ਕੁਝ ਇਸਲਾਮਿਕ ਐਕਟਿਵਿਸਟ ਨੇ, ਮੁਸਲਮਾਨ ਐਕਟਿਵਿਸਟ, ਉਹ ਕਹਿਣਗੇ ਕਿ ਵੀ ਇਹ ਸਿੱਖਾਂ 'ਚ ਦੇਖੋ ਜਿਵੇਂ ਵੀ ਹੈ, ਕਿਵੇਂ ਇਨਸਾਨੀਅਤ ਲਈ ਵੀ ਖਲੋਂਦੇ ਨੇ, ਪਰ ਇਹ ਭਾਵੇਂ ਜਿੰਨੇ ਮਰਜ਼ੀ ਹਿਊਮੈਨਿਟੇਰੀਅਨ ਔਰ ਦੂਸਰੇ ਕੰਮਾਂ ਦੇ ਲਈ ਬਹੁਤ ਲਿਬਰਲ ਹੁੰਦੇ ਨੇ, ਪਰ ਜਦੋਂ ਮਜ਼ਹਬ ਦਾ ਮਾਮਲਾ ਆਉਂਦਾ ਹੈ ਫਿਰ ਸਿੱਖ ਹੱਡੀ ਗੱਲ ਕੇ ਖਲੋ ਜਾਂਦਾ, ਫਿਰ ਉਹਦੇ ਚੋਂ ਉਹਦਾ ਕੱਟੜਪਣਾ ਨਿਕਲਦਾ, ਫਿਰ ਉਹ ਉਹਦੇ ਨਾਲ ਕੰਪਰੋਮਾਈਜ਼ ਨਹੀਂ ਕਰਦਾ ਔਰ ਇੱਕ ਦੂਜੇ ਦੇ ਨਾਲ ਫਿਰ ਉਹ ਖਲੋਂਦੇ ਨੇ। ਇਹ ਸਾਡੀ ਬਿਊਟੀ ਹੈ। ਔਰ ਅਸੀਂ ਇਨਫੈਕਟ ਇਹੀ ਗੱਲ, ਇੱਕ ਜ਼ਮਾਨਾ ਸੀ ਅਸੀਂ ਆਪਣੇ ਬਜ਼ੁਰਗਾਂ ਤੋਂ ਮੁਸਲਮਾਨਾਂ ਬਾਰੇ ਸੁਣਦੇ ਹੁੰਦੇ ਸੀ ਕਿ ਜੀ ਉਹ ਜਦੋਂ ਅੱਲਾਹੂ ਅਕਬਰ ਦਾ ਨਾਰਾ ਵੱਜ ਜਾਏ, ਜਦੋਂ ਅਦਰਵਾਈਜ਼ ਇਸਲਾਮ ਦੀ ਗੱਲ ਹੋ ਜਾਏ ਜਾਂ ਕੋਈ ਦੂਸਰਾ ਹੋਏ। ਹਾਲਾਂ ਸਾਡੇ ਮਿੱਤਰ ਸ਼ੇਖ ਸਾਹਿਬ ਉਹ ਕਹਿੰਦੇ ਸੀ ਕਿ ਭਾਈ ਮੁਸਲਮਾਨ ਦਾ ਅੱਲਾਹ ਤਾਲਾ ਨੂੰ ਕੋਈ ਜੋ ਮਰਜ਼ੀ ਕਹੀ ਜਾਏ, ਗਾਲਾਂ ਕੱਢੇ, ਉਹਨੂੰ ਬਰਦਾਸ਼ਤ ਕਰ ਸਕਦਾ, ਪਰ ਕੋਈ ਨਬੀ ਬਾਰੇ ਕਹੇਗਾ ਉਹਨੂੰ ਨਹੀਂ ਸਾਰੇ। ਪਰ ਅੱਜ ਮੈਂ ਦੇਖਦਾ ਜੋ ਹੁਣ ਇਹ G20 ਦੇ ਵੇਲੇ ਸਾਊਦੀ ਅਰੇਬੀਆ ਔਰ UAE ਦੋਨੋਂ ਮੁਲਕਾਂ ਦੇ ਵੱਡੇ ਡੈਲੀਗੇਸ਼ਨ ਆਏ, ਉਹਨਾਂ ਦਾ ਕਰਾਊਨ ਪ੍ਰਿੰਸ ਔਰ ਉਸ ਤੋਂ ਪਹਿਲਾਂ ਵੀ। ਹੁਣ ਇਹ ਦੋਵੇਂ ਮੁਲਕ ਨੇ ਜਿਹੜਾ ਉਹਨਾਂ ਦਾ ਹਾਈਐਸਟ ਸਿਵਿਲੀਅਨ ਅਵਾਰਡ ਹੈ ਆਨਰ ਦਾ, ਉਹ ਮੋਦੀ ਨੂੰ ਦਿੱਤਾ ਹੋਇਆ। ਮੋਦੀ ਸਾਊਦੀ ਅਰੇਬੀਆ ਦੇ ਦੌਰੇ ਤੇ ਵੀ ਗਿਆ, UAE ਤੇ ਵੀ ਗਿਆ। ਹੁਣ ਉਹ ਮੋਦੀ ਜਿਹਨੇ ਹਜ਼ਾਰਾਂ ਮੁਸਲਮਾਨਾਂ ਦਾ ਖੂਨ ਵਹਾਇਆ 2002 'ਚ, ਪੱਛਮੀ ਮੁਲਕਾਂ ਨੇ ਤਾਂ 12 ਸਾਲ ਵੜਨ ਨਹੀਂ ਦਿੱਤਾ। ਅੱਜ ਵੀ ਉਸ ਸਵਾਲ ਨੂੰ ਕਿਤੇ ਨਾ ਕਿਤੇ ਉਹ US ਸਰਫ ਦੀ ਰਿਪੋਰਟ ਹੋਏ ਜਾਂ ਸਟੇਟ ਡਿਪਾਰਟਮੈਂਟ ਦੀਆਂ ਹੋਣ, ਤੇ ਇਹ ਜਿਹੜੇ ਸਾਊਦੀ ਅਰੇਬੀਆ ਤੇ UAE ਵਾਲੇ ਨੇ, ਇਹਨਾਂ ਨੂੰ ਕਦੇ ਮੋਦੀ ਦੇ ਹੱਥਾਂ 'ਚ ਮੁਸਲਮਾਨਾਂ ਦਾ ਖੂਨ ਨਜ਼ਰ ਨਹੀਂ ਆਇਆ ਜਾਂ ਉਹਨਾਂ ਨੂੰ ਨਹੀਂ ਲੱਗਾ ਕਿ ਵੀ ਉਹ ਇਹਨੂੰ ਜਦੋਂ ਐਮਬਰੇਸ ਕਰਦੇ ਨੇ ਤਾਂ ਉਹਨਾਂ ਦੇ ਆਪਣੇ ਜਿਹੜੇ ਮਾਰੇ ਗਏ ਭਰਾ ਨੇ, ਮੁਸਲਮਾਨ ਬਰਾਦਰ ਨੇ, ਉਹਨਾਂ ਦੀਆਂ ਉਹ ਕਬਰਾਂ 'ਚ ਪਏ ਵੀ ਜਿਹੜੇ ਨੇ, ਜਿਹਨਾਂ ਕਈਆਂ ਵਿਚਾਰਿਆਂ ਨੂੰ ਕਬਰਾਂ ਵੀ ਨਸੀਬ ਨਹੀਂ ਹੋਈਆਂ, ਜਿਉਂਦੇ ਸਾੜ ਤੇ ਗਏ। ਔਰ ਉਹ ਕੀ ਉਹਨਾਂ ਦੀ ਰੂਹ ਜਾਂ ਇਹ ਕੀ ਅੱਲਾ ਨੂੰ ਜਵਾਬ ਦੇਣਗੇ ਜਾ ਕੇ। ਲੇਕਿਨ ਹੁਣ ਤਾਂ ਇਹ ਹੱਦਾਂ ਹੀ ਟੱਪਦੇ ਜਾਂਦੇ ਨੇ। ਹਾਲਾਂ ਹੁੰਦਾ ਸੀ ਕਿ ਸਿੰਬੋਲਿਕ OIC ਜਿਹੜੀ 57 ਇਸਲਾਮਿਕ ਮੁਲਕਾਂ ਦੀ ਜਥੇਬੰਦੀ ਆ, ਉਹਦੇ 'ਚ ਕਦੇ ਸਾਲ 'ਚ ਕਦੀ ਵਾਰੀ ਕਸ਼ਮੀਰ ਦੇ ਮੁੱਦੇ ਤੇ ਕਿ ਜੀ UN ਸਿਕਿਉਰਿਟੀ ਕਾਉਂਸਲ ਦਾ ਰੈਜ਼ੋਲੂਸ਼ਨ ਜਿਹੜੇ ਨੇ 16-17 ਉਹਨੂੰ ਇੰਪਲੀਮੈਂਟ ਸਿੰਬੋਲਿਕ ਸੀ, ਕਦੇ ਵੀ ਉਹਨਾਂ ਦੇ ਸੈਕਟਰੀਏਟ 'ਚੋਂ ਆ ਜਾਂਦਾ ਸੀ। ਪਰ ਹੁਣ G20 ਦੇ ਦੌਰਾਨ ਇੱਕ ਤਾਂ ਜਿਹੜਾ ਇਹਨਾਂ ਦਾ ਬਿਹੇਵੀਅਰ ਸੀ, ਤੁਸੀਂ ਉਹ ਦੇਖਦੇ ਹੋ ਤੇ ਵੀ ਇਹ ਤਾਂ ਮੋਰ ਚਮੀ ਸੀ ਮੋਦੀ ਔਰ ਉਹਦੇ ਨਾਲ ਦੈਨ ਬਾਈਡਨ ਜਾਂ ਸੂਨਕ ਜਾਂ ਦੂਜਿਆਂ ਦੇ ਵੀ ਕੰਪੈਰੀਜ਼ਨ 'ਚ ਲੱਗਦਾ ਸੀ ਕਿ ਵੀ ਹੈਵੀ ਇਨਵੈਸਟਮੈਂਟ ਸਾਊਦੀ ਅਰੇਬੀਆ। ਹੁਣ ਇੱਕ ਹਾਲਾ ਪਾਕਿਸਤਾਨ ਬੇਸ਼ੱਕ ਉਹਨਾਂ ਦੀਆਂ ਆਪਣੀਆਂ ਕਮਜ਼ੋਰੀਆਂ ਨੇ ਜਾਂ ਉਹਨਾਂ ਦੀ ਇਕਨੋਮੀ ਦਾ ਜਾਂ ਉਹਨਾਂ ਦੀ ਪੋਲੀਟੀਕਲ ਅਨਸਟੇਬਿਲਿਟੀ ਆਪਣੇ ਲੈਵਲ ਤੇ ਹੋਏਗੀ, ਲੇਕਿਨ ਸਾਊਦੀ ਅਰੇਬੀਆ ਨੂੰ ਪਾਕਿਸਤਾਨ ਨੇ ਫੌਜ ਵੀ ਪ੍ਰੋਵਾਈਡ ਕਰਦੇ ਨੇ, ਮੁਸ਼ਕਲ ਦੇ ਵੇਲੇ ਵੀ ਨਾਲ ਖਲੋਂਦੇ ਨੇ। ਔਰ ਜੇ ਸਾਰੇ 57 ਮੁਲਕਾਂ 'ਚੋਂ ਕਿਸੇ ਦੇ ਕੋਲ ਨਿਊਕਲੀਅਰ ਹੈ ਤਾਂ ਪਾਕਿਸਤਾਨ ਹੈ, ਜਿਹਨੂੰ ਕਦੇ ਉਹ ਇਸਲਾਮਿਕ ਬੰਬ ਕਹਿ ਕੇ ਭਾਵੇਂ ਵੈਸਟ ਵਾਲਿਆਂ ਨੇ ਕਿਹਾ ਜਾਂ ਉਹ ਆਪ ਫਖਰ ਮਹਿਸੂਸ ਕਰਦੇ ਨੇ। ਹੁਣ ਅੱਜ ਉਸ ਹਿੰਦੂਤਵੀ ਭਾਰਤ ਦੇ ਵਿੱਚ ਐਸਾ ਇਹਨਾਂ ਨੂੰ ਕੀ ਨਜ਼ਰ ਆਉਂਦਾ ਹੈ ਮੋਦੀ ਜਾਂ ਦੂਜੇ ਤੀਜੇ ਹੈਵੀ ਇਨਵੈਸਟਮੈਂਟ। ਪਾਕਿਸਤਾਨ ਨੂੰ ਤਾਂ UAE ਨੇ ਪਤਾ ਨਹੀਂ ਕਿੰਨੇ 2-3 ਬਿਲੀਅਨ ਦਿੱਤੇ ਸੀ, ਕੁਝ ਦੇਰ ਬਾਅਦ ਵਾਪਸ ਮੰਗਣੇ ਸ਼ੁਰੂ ਕਰਤੇ, ਲੋਨ ਹੀ ਕੀਤੇ। ਹੁਣ ਜਦੋਂ ਤੁਸੀਂ ਦੇਖਦੇ ਹੋ ਵੀ ਕਿਸ ਲੈਵਲ ਦੇ ਉੱਤੇ ਇੰਡੀਆ ਸਾਊਦੀ ਅਰੇਬੀਆ ਪਾਰਟਨਰਸ਼ਿਪ crucial for stability, welfare in the region and world, PM Modi, Prime Minister Saudi Crown Prince review bilateral relations at India Saudi Arabia Strategic Partnership Council meet, ਉਹਦੇ 'ਚ ਆਏ। ਹੁਣ ਇੰਡੀਆ Saudi Arabia firm up energy ties, kick start $50 billion refinery project। ਰਿਫਾਈਨਰੀ ਪ੍ਰੋਜੈਕਟ ਤਾਂ ਕਾਫੀ ਦੇਰ ਤੋਂ ਕਰ $50 ਬਿਲੀਅਨ ਸਾਊਦੀ ਅਰੇਬੀਆ ਜਿਹੜਾ ਹੈ ਉਹ ਉਹਦੇ ਵਿੱਚ ਇੰਡੀਆ ਐਂਡ ਸਾਊਦੀ ਅਰੇਬੀਆ ਟੁਡੇ, ਇਸ ਸਪਟੈਂਬਰ 11 ਦੀ ਖਬਰ ਹੈ, today kick-started their stalled $50 billion refinery project and separately announced 2 joint working groups to channel Saudi investment into energy, railways, freight corridor, highways, gas grid, optical fiber, information technology. This came as Prime Minister Modi and Saudi Crown Prince and Prime Minister Mohammed bin Salman held the first leaders meeting of the Strategic Partnership Council. The Crown Prince is on a state visit here. The Strategic Partnership Council has 2 verticals, foreign affairs and commerce.
ਹੁਣ ਇੱਕ ਤਾਂ G20 ਸੀ, ਨਾਲ ਹੀ ਸਾਊਦੀ ਅਰੇਬੀਆ ਵਾਲਿਆਂ ਨੇ, ਉਹਨੇ ਕਰਾਊਨ ਪ੍ਰਿੰਸ ਨੇ ਆਪਣੀ ਸਟੇਟ ਵਿਜ਼ਿਟ ਬਣਾਈ ਹੋਈ ਸੀ। ਮਤਲਬ ਅੱਛਾ। ਉਹ ਬਿਲੀਅਨਸ ਆਫ ਡਾਲਰਸ ਤਾਂ ਐ ਸੁੱਟ ਰਹੇ ਨੇ ਜਿਵੇਂ ਉਹ ਮੂੰਗਫਲੀਆਂ ਵੰਡ ਰਹੇ ਹੋਣ। ਲੇਕਿਨ ਇਸ ਤੋਂ ਵੀ ਵਰਸਟ ਇਹ ਠੀਕ ਹੈ ਉਹਨਾਂ ਦਾ ਜੀ ਕਿ ਉਹਨਾਂ ਨੇ ਅਗਲੇ 4-5 ਸਾਲ 'ਚ ਉਹ ਆਇਲ ਤੇ ਨਹੀਂ ਰਹਿਣਾ ਚਾਹੁੰਦੇ, ਉਹਨਾਂ ਨੂੰ ਨਜ਼ਰ ਆ ਰਿਹਾ ਵੀ ਕੋਈ ਆਲਟਰਨੇਟ ਐਨਰਜੀ ਦਾ ਸਾਧਨ ਨਿਕਲ ਆਏਗਾ ਤੇ ਸਾਊਦੀ ਅਰੇਬੀਆ ਇਜ਼ ਇਨਵੈਸਟਿੰਗ ਇਨ ਅਦਰ। ਚਲੋ ਉਹ ਵੀ ਮੰਨ ਲਓ ਕਿ ਅਰਬ ਜਿਹੜੇ ਨੇ ਸ਼ੇਖ ਉਹ ਬਾਣੀਏ ਬਣ ਗਏ ਨੇ। ਲੇਕਿਨ ਜਦੋਂ ਗੱਲ ਇੰਡੀਆ, ਮਿਡਲ ਈਸਟ, ਯੂਰਪ ਕੋਰੀਡੋਰ ਦੀ ਹੋਈ, ਹਾਲਾਂਕਿ ਇਹ ਹਵਾ 'ਚ ਹੈ ਬਹੁਤ ਸਾਰਾ ਕੁਝ ਉਹਦੇ 'ਚ, ਕਿਉਂਕਿ ਚਾਈਨਾ ਦਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ, ਸਾਊਦੀ ਅਰੇਬੀਆ ਚਾਈਨਾ ਦੇ ਵੀ ਕਰੀਬ ਹੈ, ਉਹਨਾਂ ਤੋਂ ਵੀ ਲੈ ਰਹੇ ਨੇ ਸਟੱਫ ਜਾਂ ਦੂਜੇ। ਸੋ ਇਹ ਕਦੋਂ ਬਣੇਗਾ ਕਦੋਂ ਨਹੀਂ, ਇਹਦਾ ਅਜੇ ਕੋਈ ਮਨੀ ਨਹੀਂ ਰੱਖੀ, ਕੋਈ ਟਾਈਮ ਲੈਵਲ ਲਿਮਿਟ ਨਹੀਂ ਹੈ। ਟਰਕੀ ਨੇ ਅਸੀਂ ਜ਼ਿਕਰ ਕੀਤਾ ਸੀ ਪਹਿਲਾਂ ਹੀ ਫਾਨਾ ਠੋਕਿਆ। ਲੇਕਿਨ ਜਿਹੜੀ ਬਹੁਤ ਸ਼ਰਮ ਦੀ ਗੱਲ ਹੈ, ਕਿਉਂਕਿ ਇਹ ਕਿਸੇ ਹਾਲਤ 'ਚ ਵੀ ਤੁਸੀਂ ਲਿੰਕ ਕਰ ਹੀ ਨਹੀਂ ਸਕਦੇ ਜੇ ਤੁਸੀਂ ਜਿਹੜਾ ਪਾਕਿਸਤਾਨ ਦੇ ਨਾਲ, ਜਾਂ ਤਾਂ ਪਾਕਿਸਤਾਨ ਨੂੰ ਜੁਆਇਨ ਕਰਾਓ ਇਹਦੇ 'ਚ। ਪਾਕਿਸਤਾਨ ਨੂੰ ਤਾਂ ਆਫਰ ਵੀ ਨਹੀਂ ਕੀਤੀ ਉਹਨੇ, ਕੋਈ ਨਾ ਵੀ ਨਹੀਂ ਕੀਤੀ, ਪਰ ਉਹ ਆਲਰੇਡੀ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦਾ ਹਿੱਸਾ ਹੈ, ਇਹ ਤਾਂ ਅਜੇ ਹਵਾ 'ਚ ਹੈ। ਪਰ ਹੁਣ ਜਦੋਂ ਤੁਸੀਂ ਖਬਰ ਦੇਖਦੇ ਹੋ ਕਿ UAE ਨੇ ਜਿਹੜਾ ਮੈਪ ਕੋਰੀਡੋਰ ਦਾ ਰਿਲੀਜ਼ ਕੀਤਾ, ਜਿੱਥੋਂ ਦੀ ਕੋਰੀਡੋਰ ਬਣਨਾ, ਉਹਦੇ 'ਚ ਜਿਹੜਾ ਆਜ਼ਾਦ ਕਸ਼ਮੀਰ ਹੈ, ਜਿਹਦੇ 'ਚ ਗਿਲਗਿਤ ਬਾਲਟਿਸਤਾਨ ਏਰੀਆ ਹੈ, ਉਹ ਇੰਡੀਅਨ ਆਕੂਪਾਈਡ ਕਸ਼ਮੀਰ ਦਾ ਹਿੱਸਾ ਦੱਸਿਆ। ਹੁਣ ਇਸ ਤੋਂ ਵੱਧ ਕੇ ਜਿਹੜੀ ਹੈ ਬੇਸ਼ਰਮੀ ਕੋਈ ਨਹੀਂ। ਔਰ ਇਹ ਪਾਕਿਸਤਾਨ ਨੇ ਇਸ ਦੇ ਉੱਤੇ ਪ੍ਰੋਟੈਸਟ ਵੀ ਕੀਤਾ ਔਰ ਉਹਨਾਂ ਨੇ ਕਿਹਾ ਕਿ ਜਿਹੜਾ UAE ਮੈਪ ਇਨਕਲੂਡਡ ਪਾਕਿਸਤਾਨ ਆਕੂਪਾਈਡ ਕਸ਼ਮੀਰ ਇਨ ਇੰਡੀਆਜ਼ ਮੈਪ, ਔਰ ਪਾਕਿਸਤਾਨ ਨੇ ਇਸ ਦੇ ਉੱਤੇ ਗੁੱਸੇ ਦਾ ਇਜ਼ਹਾਰ ਕੀਤਾ ਔਰ ਉਹਨਾਂ ਨੇ ਕਿਹਾ ਜੀ ਐਨੀ ਮੈਪ showing the entire Jammu and Kashmir as part of India is legally untenable and factually incorrect. We hope that our international partners will pay due attention to these facts, said Pakistan Foreign Office spokesperson Mumtaz Zahra Baloch when asked about the map released by UAE minister from the ruling clan. ਹੁਣ ਪਾਕਿਸਤਾਨ ਵਿਚਾਰੇ ਨੇ ਤਾਂ UAE ਦਾ ਨਾਮ ਵੀ ਨਹੀਂ ਲਿਆ। ਉਹਨੇ ਕਿਹਾ ਜੀ ਸਾਡੇ ਪਾਰਟਨਰ ਹੋ ਤੁਸੀਂ, ਕਹਿਣਾ ਤਾਂ ਇਹ ਚਾਹੁੰਦੇ ਨੇ ਵੀ ਸ਼ਰਮ ਕਰੋ, ਤੁਸੀਂ ਮੁਸਲਮਾਨ ਹੋ। ਹੁਣ ਕੱਲਾ ਇਹ ਨਹੀਂ ਵੀ ਉਹਨਾਂ ਨੇ ਪਾਕਿਸਤਾਨ ਨੂੰ ਡਿਚ ਕੀਤਾ ਜਾਂ ਉਸ ਖੂਨੀ ਮਰਡਰ ਦੇ ਨਾਲ ਜਿਹੜੀ ਹੈ ਉਹ ਸਾਂਝ ਪਾਈ ਹੈ। ਕਸ਼ਮੀਰ 'ਚ ਮੁਸਲਮਾਨ ਨਹੀਂ ਰਹਿੰਦੇ। ਹੁਣ ਕਸ਼ਮੀਰ ਘਾਟੀ 'ਚ 96-97% ਉਹੀ ਮੁਸਲਮਾਨ ਨੇ ਜਿਨ੍ਹਾਂ ਨੇ ਉਹੀ ਕਲਮਾ ਪੜ੍ਹਿਆ ਹੋਇਆ, ਜਿਹੜੇ ਬੜੇ ਬੜੇ ਚੋਗੇ ਪਾ ਕੇ ਔਰ ਬੜੇ ਜਿਹੜੇ ਨੇ ਹਾਫਿਜ਼ ਬਣੇ ਹੋਏ ਨੇ। ਉੱਥੇ ਬੜੀ ਸ਼ਰ੍ਹਾ ਲਾਗੂ ਕੀਤੀ ਹੋਈ ਹੈ ਜੀ। ਸਾਊਦੀ ਅਰੇਬੀਆ 'ਚ ਅਸੀਂ ਜਿਹੜਾ ਉਹ ਕੋਈ ਹੋਰ ਕੁਝ ਬਣ ਹੀ ਨਹੀਂ ਸਕਦਾ, ਕੋਈ ਮੰਦਰ, ਗੁਰਦੁਆਰਾ, ਚਰਚ ਕੋਈ ਨਹੀਂ, ਇਹ ਉੱਥੇ ਕੋਈ ਹੋਰ ਧਰਮ ਦੀ ਕਿਤਾਬ ਵੀ ਨਹੀਂ ਜਾ ਸਕਦੀ, ਕੋਈ ਬਾਈਬਲ, ਕੋਈ ਦੂਜੀ ਤੀਜੀ। ਚਲੋ ਮੰਨ ਲਓ ਤੁਹਾਡਾ ਇੰਨਾ ਕੁ ਹੈ, ਪਰ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿ ਵੀ ਤੁਸੀਂ ਉਹਨਾਂ ਦੇ ਨਾਲ ਬਗਲਗੀਰ ਹੋ ਰਹੇ ਹੋ ਜਿਨ੍ਹਾਂ ਨੇ ਤੁਹਾਡੇ ਉਸ ਨੂੰ ਜਿਹੜੇ ਕਿਤਾਬ ਤੇ ਇਮਾਨ ਰੱਖਣ ਵਾਲੇ ਨੇ ਉਹਨਾਂ ਦੇ ਨਾਲ ਕੀ ਕੀਤਾ ਔਰ ਕਸ਼ਮੀਰੀਆਂ ਨੂੰ ਤੁਸੀਂ ਡਿਚ ਕਰ ਰਹੇ ਹੋ। ਇੱਕ ਪਾਸੇ ਤੁਸੀਂ ਫਲਸਤੀਨੀਆਂ ਦੀ ਐਡਵੋਕੇਟ, ਉਹ ਵੀ ਜ਼ੁਬਾਨੀ ਕਲਾਮੀ, ਇਹ ਕਦੇ ਵੀ ਫਲਸਤੀਨੀਆਂ ਦੇ ਨਾਲ, ਇਜ਼ਰਾਈਲ ਦੇ ਨਾਲ ਵੀ ਯਾਰੀਆਂ ਪਾਈਆਂ ਹੋਈਆਂ। ਜੇ ਸਾਊਦੀ ਅਰੇਬੀਆ ਔਰ ਇਹ ਮੁਲਕ ਇਮਾਨਦਾਰੀ ਨਾਲ ਫਲਸਤੀਨੀਆਂ ਦੇ ਨਾਲ ਹੁੰਦੇ ਤਾਂ ਅੱਜ ਫਲਸਤੀਨ ਇੱਕ ਆਜ਼ਾਦ ਮੁਲਕ ਹੁੰਦਾ। ਭਾਵੇਂ ਅਸੀਂ ਇਜ਼ਰਾਈਲ ਦੀ ਹੋਂਦ ਨੂੰ ਮੰਨਦੇ ਹਾਂ, ਅਸੀਂ ਮੰਨਦੇ ਹਾਂ ਕਿ ਬਈ ਦੋਨੋਂ ਸਾਈਡ ਬਾਈ ਸਾਈਡ ਐਜ਼ ਇੰਡੀਪੈਂਡੈਂਟ ਨੇਸ਼ਨਸ ਹੋਣੇ ਚਾਹੀਦੇ ਨੇ, ਪਰ ਸਾਊਦੀ ਅਰੇਬੀਆ ਨਾਲ ਤਾਂ ਕਦੇ ਉਸ ਲੈਵਲ ਦੇ ਉੱਤੇ ਜਿਹੜਾ ਇਜ਼ਰਾਈਲ ਦੇ ਨਾਲ ਵੀ ਸਾਂਝਾਂ ਪਾਈਆਂ ਨੇ। ਹੁਣ ਡੈਲੀਗੇਸ਼ਨ ਵੀ ਜਾ ਰਹੇ ਨੇ, ਫਲਾਈਟਾਂ ਵੀ ਉੱਤੋਂ ਜਾ ਰਹੀਆਂ ਨੇ। ਪਾਕਿਸਤਾਨ 'ਚ ਇੱਕ ਤਬਕਾ ਮੈਂ ਜ਼ਰੂਰ ਦੇਖਦਾ ਜਿਹੜੇ ਇਹ ਕਹਿ ਕੇ ਕਿ ਜੀ ਇਹ ਅਸੀਂ ਜਿਹੜਾ ਉਹ ਰੱਬ ਦੇ ਹੁਕਮ 'ਚ ਸਾਡਾ ਮੁਲਕ ਬਣਿਆ ਔਰ ਅਸੀਂ ਉਹਨਾਂ ਵੈਲਿਊਜ਼ ਨੂੰ ਖਲੋਣਾ। ਤੇ ਆ ਬਾਕੀਆਂ ਦਾ ਹਾਲ ਦੇਖ ਲਓ, ਸਾਊਦੀ ਅਰੇਬੀਆ, UAE ਦਾ। ਹੁਣ UAE ਨੇ ਆਜ਼ਾਦ ਕਸ਼ਮੀਰ ਵੀ ਇੰਡੀਆ ਦੇ ਹਵਾਲੇ ਕਰ ਦਿੱਤਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।